ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਉੱਪਰ ਚਾਨਣਾ ਪਾਈਦਾ ਹੈ। ਕਰਦੇ ਹਾਂ ਪੂਨੀਆ ਜੀ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਕਰਦੇ ਹਾਂ ਖਬਰਾਂ ਦੇ ਵੱਲ ਰੁਖ ਤੇ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਆਪਾਂ ਲਗਾਤਾਰ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਨਕਸਲਵਾਦੀਆਂ ਦੇ ਖਿਲਾਫ, ਮਾਓਵਾਦੀਆਂ ਦੇ ਖਿਲਾਫ ਅਮਿਤ ਸ਼ਾਹ ਮਿੱਥ ਕੇ ਇੱਕ ਕਹਿ ਲਈਏ ਵੀ ਮੁਹਿੰਮ ਚਲਾ ਰਹੇ ਨੇ। ਕਹਿੰਦੇ ਵੀ ਨਕਸਲੀ ਹਿੰਦੂਆਂ ਨੂੰ ਮਾਰਨ ਦੇ ਲਈ ਪਹਿਲਾਂ ਹੀ ਡੈਡਲਾਈਨ ਤੈਅ ਕਰ ਲਈ ਸੀ ਸ਼ਾਹ ਹੋਣੀ ਤੇ ਉਸ ਨੂੰ ਮਾਰ ਮੁਕਾਇਆ ਜੀ। ਹਾਂਜੀ, ਤੁਸੀਂ ਕਹਿ ਸਕਦੇ ਹੋ ਕਿ ਮਾਓਵਾਦੀਆਂ ਦਾ ਸਭ ਤੋਂ ਵੱਡਾ ਕਮਾਂਡਰ ਸੀਗਾ ਹਿਡਮਾ। ਮਤਲਬ ਮੈਂ ਕਹਿ ਸਕਦਾ ਕਿ ਐਡਾ ਤਗੜਾ ਮਿਲੀਟੈਂਟ ਸੀਗਾ ਕਿ ਉਹਨੇ ਬਹੁਤ ਸਾਰੀ ਕਾਰਵਾਈਆਂ ਪਾਈਆਂ ਤੇ ਉਹਦੇ ਤੇ 76 CRPF ਦੇ ਜਵਾਨ ਮਾਰਨ ਦਾ ਵੀ ਉਹਦੇ ਤੇ ਆਰੋਪ ਸੀਗਾ। ਉਹ ਉਸਦਾ ਮਾਸਟਰਮਾਈਂਡ ਸੀਗਾ। ਯਾਨੀ ਕਿ ਮਾਓਵਾਦੀਆਂ ਦਾ ਜਿਹੜਾ ਸਭ ਤੋਂ ਸ਼ਾਰਪ ਕਮਾਂਡਰ ਸੀਗਾ ਉਹਨੂੰ ਅੱਜ ਮਾਰ ਲਿਆ ਗਿਆ ਹੈਗਾ। ਤੇ ਛੱਤੀਸਗੜ੍ਹ ਆਂਧਰਾ ਪ੍ਰਦੇਸ਼ ਦੇ ਬਾਰਡਰ ਤੇ ਇੱਕ ਜੰਗਲ ਪੈਂਦਾ ਹੈਗਾ ਮਰੇਡ ਮਿੱਲੀ ਜੰਗਲ ਦੇ ਵਿੱਚ ਅੱਜ ਐਨਕਾਊਂਟਰ ਕੀਤਾ ਗਿਆ ਹੈਗਾ। ਉਹਦੇ ਪਤਨੀ ਨੂੰ ਵੀ ਉਹਨਾਂ ਦੀ ਜਿਹੜੀ ਪਤਨੀ ਸੀ ਰਾਜੇ, ਉਹ ਵੀ ਬਹੁਤ ਵੱਡੀ ਕਮਾਂਡਰ ਸੀਗੀ ਤੇ 4 ਹੋਰ ਉਹਨਾਂ ਨਾਲ ਨਕਸਲੀ ਸੀਗੇ, ਉਹਨਾਂ ਨੂੰ ਮਾਰ ਦਿੱਤਾ ਗਿਆ ਹੈਗਾ। ਤੇ ਬਸਤਰ ਰੇਂਜ ਦੇ ਜਿਹੜੇ IG ਹੈ ਉਹਨੇ ਇਸ ਖਬਰ ਦੀ ਪੁਸ਼ਟੀ ਵੀ ਕੀਤੀ ਹੈ। ਅਮਿਤ ਸ਼ਾਹ ਨੇ ਬੇਸਿਕਲੀ ਹਿਡਮਾ ਨੂੰ ਮਾਰਨ ਵਾਸਤੇ ਸਪੈਸ਼ਲ ਕਿਹਾ ਹੋਇਆ ਸੀ ਤੇ ਕਿਹਾ ਹੋਇਆ ਸੀ ਕਿ 30 ਨਵੰਬਰ ਤੱਕ ਹਿਡਮਾ ਮਾਰ ਦੇਣਾ ਹੈਗਾ ਤੇ 12 ਦਿਨ ਪਹਿਲਾਂ ਹੀ ਆਪਰੇਸ਼ਨ 'ਚ ਹਿਡਮਾ ਨੂੰ ਮਾਰ ਦਿੱਤਾ ਗਿਆ ਹੈਗਾ। ਲਗਾਤਾਰ ਜਿਹੜੇ ਸੰਘਣੇ ਜੰਗਲ ਨੇ ਉਧਰ ਲੁਕਦਾ ਫਿਰ ਰਿਹਾ ਸੀਗਾ ਹਿਡਮਾ, ਪਰ ਉਹਦਾ ਮਾਸਟਰ ਆਪਾਂ ਕਹਿ ਸਕਦੇ ਹਾਂ ਕਿ ਹਿਡਮਾ ਦੀ ਅੱਜ ਮੌਤ ਹੋ ਚੁੱਕੀ ਹੈ। ਹਿਡਮਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਦੇ ਮਾਓਇਸਟ ਅੰਦੋਲਨ ਦਾ ਚੇ ਗਵੇਰਾ ਤੁਸੀਂ ਕਹਿ ਸਕਦੇ ਹੋ ਇੱਕ ਹਿਸਾਬ ਦਾ, ਐਡਾ ਉਹਦਾ ਨਾਂ ਸੀਗਾ ਤੇ ਉਹਨੂੰ ਮਾਰ ਲਿਆ ਗਿਆ ਹੈਗਾ। ਤੇ PLGA ਦੀ ਬਟਾਲੀਅਨ ਦਾ ਕਮਾਂਡਰ ਸੀਗਾ ਉਹ, ਜਿਹੜੀ ਪੀਪਲ ਲਿਬਰੇਸ਼ਨ ਗੁਰਿਲਾ ਆਰਮੀ ਹੈਗੀ ਆ ਮਾਓਵਾਦੀਆਂ ਦੀ। ਤੇ ਉਹਦਾ ਜਿਹੜਾ ਜ਼ਿਲ੍ਹਾ ਆਪਾਂ ਕਹਿ ਲਈਏ ਕਿ ਉਹਦਾ ਜਿਹੜਾ ਜਨਮ ਸੀ ਉਹ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ। ਤੇ ਆਦੀਵਾਸੀ ਉਹ ਕੱਲਾ ਆਦੀਵਾਸੀ ਸੀਗਾ ਮਾਓਵਾਦੀਆਂ ਦੀ ਸੈਂਟਰਲ ਕਮੇਟੀ 'ਚ। ਯਾਨੀ ਕਿ ਆਦੀਵਾਸੀਆਂ ਦਾ ਕਹਿ ਸਕਦੇ ਹੋ ਕਿ ਸਭ ਤੋਂ ਅੱਜ ਦੇ ਟਾਈਮ ਜੇ ਇੰਡੀਆ ਦੇ ਆਦੀਵਾਸੀਆਂ ਦਾ ਕਹਿਣਾ ਹੋਵੇ ਸਭ ਤੋਂ ਸ਼ਾਰਪ, ਸਭ ਤੋਂ ਤਗੜਾ ਲੀਡਰ ਜਿਹਨੂੰ ਕਹਿ ਦਈਏ ਆਪਾਂ, ਮਿਲੀਟੈਂਟ ਕਹਿ ਲਈਏ, ਕੁਛ ਵੀ ਕਹਿ ਲਈਏ, ਉਹ ਸੀਗਾ ਹਿਡਮਾ। ਤੇ ਅੱਜ ਉਹਨੂੰ ਇੰਡੀਅਨ ਸਟੇਟ ਨੇ CRPF ਨੇ ਮਾਰ ਦਿੱਤਾ ਹੈ। ਦੰਤੇਵਾੜਾ 'ਚ ਬਹੁਤ ਵੱਡਾ ਅਟੈਕ ਹੋਇਆ ਸੀ CRPF ਤੇ, ਉਹਦੇ 'ਚ 76 ਜਵਾਨ ਮਾਰੇ ਗਏ ਸੀਗੇ। ਤੇ ਹਾਂ, ਉਹ ਵੀ ਉਹਦੀ ਸਾਰੀ ਰਣਨੀਤੀ ਹਿਡਮਾ ਨੇ ਕੀਤੀ ਸੀਗੀ। ਤੇ ਅੱਜ ਜਿਹੜੀ ਉਹਦੇ ਪਤਨੀ ਸੀ ਰਾਜੇ ਵੀ DSG ਉੱਥੇ ਮੈਂਬਰ ਸੀਗੀ। ਉਹ ਵੀ ਮਤਲਬ ਖਾਸੀ ਐਕਟਿਵ ਸੀ ਤੇ ਉਹਦੀ ਵੀ ਆਪਣੀ ਭੂਮਿਕਾ ਸੀਗੀ। ਉਹਨੇ ਵੀ ਵੱਡੇ ਐਕਸ਼ਨਾਂ ਨੂੰ ਆਪਾਂ ਕਹਿ ਲਈਏ ਕਿ ਉਹਨੇ ਵੀ ਵੱਡੇ ਐਕਸ਼ਨ ਕੀਤੇ ਸੀਗੇ ਤੇ ਉਹ ਵੀ ਉਹਨਾਂ ਦੇ ਨਾਲ ਮਾਰੀ ਗਈ ਹੈ। ਛੱਤੀਸਗੜ੍ਹ 'ਚ ਪਿਛਲੇ ਦਿਨਾਂ ਅੰਦਰ 2 ਵੱਡੇ ਨਕਸਲੀ ਐਨਕਾਊਂਟਰ ਹੋ ਚੁੱਕੇ ਨੇ ਲਗਾਤਾਰ। ਜਿਹੜਾ ਆਪਾਂ ਨੂੰ ਪਤਾ ਕਿ ਜਿਹੜਾ ਮਾਓਵਾਦੀਆਂ ਦਾ ਸੈਕਟਰੀ ਸੀਗਾ, ਮੇਨ ਸਭ ਤੋਂ ਵੱਡਾ ਆਗੂ ਸੀ ਬਸਵਾ ਰਾਜੂ, ਉਹਦਾ ਵੀ ਐਨਕਾਊਂਟਰ ਹੋ ਚੁੱਕਿਆ ਹੈਗਾ। ਤੇ ਹੁਣ ਜਿਹੜਾ ਉਹਨਾਂ ਦਾ ਕਹਿ ਲਓ ਕਿ ਮਾਓਵਾਦੀਆਂ ਦਾ ਜਿਹੜਾ ਚੇ ਗਵੇਰਾ ਸੀਗਾ ਹਿਡਮਾ, ਉਹਦਾ ਵੀ ਅੱਜ ਐਨਕਾਊਂਟਰ ਕਰ ਲਿਆ ਹੈ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਦਿੱਲੀ ਬਲਾਸਟ ਦੀ ਗੱਲ ਕਰਦੇ ਹਾਂ। ਇੱਕ ਵੀਡੀਓ ਤੁਰੀ ਫਿਰਦੀ ਹੈ ਜੀ ਸੋਸ਼ਲ ਮੀਡੀਆ ਤੇ, ਉਹ ਕਿੰਨੀ ਕੁ ਸੱਚੀ ਹੈ ਜਾਂ ਫਿਰ AI ਜਨਰੇਟਡ ਤਾਂ ਨਹੀਂ ਹੈ ਉਹ ਵੀਡੀਓ, ਜਿਸ ਦੇ ਵਿੱਚ ਸੁਸਾਈਡ ਬੋmbਿੰਗ ਦੇ ਨਾਲ ਸ਼ਹੀਦ ਹੋਣ ਦੇ ਮਿਸ਼ਨ ਦੀ ਗੱਲ ਕਰ ਰਿਹਾ ਹੈ ਡਾਕਟਰ ਉਮਰ। ਤੇ ਇਸ ਤੋਂ ਬਾਅਦ ਹੋਰ ਕੀ ਅਪਡੇਟਸ ਨੇ ਇਸ ਦੇ ਵਿੱਚ? ਜਿਹੜਾ ਬਲਾਸਟ ਹੋਇਆ ਸੀ NIA ਨੂੰ ਕੋਈ ਹੋਰ ਸਫਲਤਾ ਮਿਲੀ ਹੈ ਜੀ? ਪਾਇਓ ਜ਼ਰਾ ਚਾਨਣਾ। ਦੇਖੋ, ਲਗਾਤਾਰ ਜਿਹੜੇ ਦਿੱਲੀ ਬੋਮ ਬਲਾਸਟ ਦੀ ਗੱਲ ਹੋ ਰਹੀ ਹੈ ਉਹਦੇ 'ਚ ਜਿਹੜਾ ਡਾਕਟਰ ਉਮਰ ਸੀਗਾ ਜਿਹੜਾ ਸੁਸਾਈਡ ਬੋਂਬਰ ਬਣਿਆ, ਤੇ ਉਹਦੀ ਇੱਕ ਵੀਡੀਓ, ਸਹੀ ਕਹਿ ਰਹੇ ਤੁਸੀਂ, ਵਾਇਰਲ ਹੋ ਰਹੀ ਹੈਗੀ ਆ। ਉਹਦੇ 'ਚ ਉਹ ਇਹ ਕਬੂਲ ਰਿਹਾ ਗਾ ਕਿ ਉਹ ਫਿਆਦਿਨ ਹਮਲੇ ਦਾ ਮਤਲਬ ਪਹਿਲਾਂ ਤੋਂ ਹੀ ਪਲਾਨ ਕਰ ਰਿਹਾ ਸੀਗਾ। ਤੇ ਉਹਦੇ 'ਚ ਹੋਰ ਕਈ ਸਾਰੀਆਂ ਗੱਲਾਂ ਉਹ ਕਹਿ ਰਿਹਾ ਗਾ। ਉਹਦੇ 'ਚ ਮਤਲਬ ਇਹ ਗੱਲ ਉਹਨੇ ਜਿਹੜੀ ਕਹੀ ਕਿ ਸ਼ਹੀਦ ਹੋਣ ਵਾਸਤੇ
ਆਪਰੇਸ਼ਨ ਹੈ, ਨਾ ਕਿ ਇਹ ਕੋਈ ਮਤਲਬ ਉਹਨੇ ਜਿਹੜਾ ਇਹ ਗੱਲ ਕਹੀ ਕਿ ਸ਼ਹੀਦ ਹੋਣ ਵਾਸਤੇ ਸਾਡਾ ਮਾਰਟੀਰਡਮ ਆਪਰੇਸ਼ਨ ਹੈ, ਨਾ ਕਿ ਸੁਸਾਈਡ ਹਮਲਾ ਹੈਗਾ। ਤੇ ਇਹਨੂੰ ਲੈ ਕੇ ਕਈ ਸਾਰੇ ਵਿਰੋਧਾਭਾਸ ਵੀ ਦੱਸੇ। ਮਾਰਟੀਰਡਮ ਆਪਰੇਸ਼ਨ ਉਹਨੂੰ ਮੰਨਿਆ ਜਾਂਦਾ ਹੈਗਾ ਕਿ ਜਿਹੜਾ ਵਿਅਕਤੀ ਮਤਲਬ ਟਾਰਗੇਟ ਕਰਕੇ ਔਰ ਮਤਲਬ ਪਰਟੀਕੂਲਰ ਟਾਈਮ ਤੇ ਜਦੋਂ ਆਪਣੀ ਜਾਨ ਦਿੰਦਾ ਹੈਗਾ, ਉਹਨੂੰ ਮਾਰਟੀਰਡਮ ਆਪਰੇਸ਼ਨ ਮੰਨਿਆ ਜਾਂਦਾ ਹੈਗਾ। ਤੇ ਇਹ ਉਸ ਖਾਤੇ 'ਚ ਆਪਣੇ ਆਪ ਨੂੰ ਉਸ ਡਾਕਟਰ ਉਮਰ ਨੇ ਪਾਇਆਗਾ। ਦੇਖੋ ਕਈ ਸਾਰੀਆਂ ਗੱਲਾਂ ਸੀਗੀਆਂ। ਸੰਸਦ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਦਾਅਵੇ ਵੀ ਕੀਤੇ ਕਿ ਜਿਵੇਂ ਕਾਂਗਰਸ ਵੇਲੇ ਅਟੈਕ ਹੁੰਦੇ ਸੀਗੇ, ਸਾਡੇ ਵੇਲੇ ਪੁਲਵਾਮਾ ਤੋਂ ਬਾਅਦ ਕੋਈ ਅਟੈਕ ਨਹੀਂ ਹੋਇਆ। ਤੇ ਉਹਦੀ ਮੈਨੂੰ ਲੱਗਦਾ ਵਾ ਕਿ ਇੱਕ ਰਿਐਕਸ਼ਨ ਸੀਗੀ ਜੰਮੂ ਕਸ਼ਮੀਰ ਦੇ ਜਿਹੜੇ ਮਿਲੀਟੈਂਟ ਸੀਗੇ ਉਹਨਾਂ 'ਚ ਸੀਗਾ। ਪਹਿਲਗਾਮ ਵੀ ਹੋਇਆ, ਉਹ ਵੀ ਆਪਾਂ ਨੂੰ ਪਤਾ। ਪਹਿਲਗਾਮ ਤੋਂ ਬਾਅਦ ਹੁਣ ਇਹ ਦਿੱਲੀ ਵਾਲਾ ਬਲਾਸਟ ਹੋਇਆਗਾ, ਬਹੁਤ ਜੀ ਭਿਆਨਕ ਹੈ। ਤੇ ਇਹ ਦੇਖੋ ਡਾਕਟਰਾਂ ਦਾ ਦੇਖੋ ਕਿੰਨਾ ਉਹ ਹੋ ਰੱਖਿਆ ਹੈਗਾ। ਇਹ ਸਾਰੇ ਡਾਕਟਰ ਸੀਗੇ ਜਿਹੜੇ ਇਹਦੇ 'ਚ ਸੀਗੇ। ਮੁਜੱਮਿਲ ਸ਼ਕੀਲ ਹੋਵੇ, ਸ਼ਾਹੀਨ ਸ਼ਹੀਦ ਹੋਵੇ, ਆਦਲ ਅਹਿਮਦ ਹੋ, ਇਹ ਤਾਂ ਮੈਡੀਕਲ ਲਾਈਨ ਦੇ ਵੱਡੇ ਨਾਮ ਵੀ ਸੀਗੇ। ਡਾਕਟਰ ਉਮਰ ਨਬੀ, ਇਹ ਸਾਰੇ ਵੱਡੇ ਨਾਂ ਸੀਗੇ ਮਤਲਬ ਉਸ ਹਿਸਾਬ ਨਾਲ ਵੀ। ਤੇ ਸ੍ਰੀਨਗਰ ਤੋਂ ਇਹਨਾਂ ਦੇ ਇੱਕ ਸਾਥੀ ਜਸੀਰ ਨੂੰ ਵੀ ਫੜ ਲਿਆ ਤੇ 10 ਦਿਨਾਂ ਦੀ NIA ਡਿਟੈਂਸ਼ਨ 'ਚ ਉਹ ਰਹੂਗਾ। ਦੇਖਦੇ ਆ ਮਤਲਬ ਉਹਦੇ 'ਚ ਉਹ ਕੀ ਖੁਲਾਸੇ ਕਰਦਾ ਹੈਗਾ। ਤੇ ਬਾਕੀ ਅਮਿਤ ਸ਼ਾਹ ਹੋਰੀ ਤਾਂ ਲਗਾਤਾਰ ਇਸ ਤੋਂ ਬਾਅਦ ਸਟੇਟਮੈਂਟ ਦੇ ਹੀ ਰਹੇ ਨੇ ਕਿ ਅਸੀਂ ਦਿੱਲੀ ਬਲਾਸਟ ਦੇ ਨਾਲ ਰਿਲੇਟਡ ਕਿਸੇ ਨੂੰ ਵੀ ਨਹੀਂ ਛੱਡਾਂਗੇ, ਅਸੀਂ ਸਾਰਿਆਂ ਨੂੰ ਫੜਾਂਗੇ। ਜੀ। ਉਧਰ ਮੈਂ ਪੜ੍ਹ ਰਿਹਾ ਸੀ ਜੰਮੂ ਕਸ਼ਮੀਰ ਤੋਂ ਵੀ ਉਮਰ ਅਬਦੁੱਲਾ ਹੋਣਾ ਦਾ ਬਿਆਨ ਆ ਰਿਹਾ ਹੈ। ਉਹਨਾਂ ਨੇ ਕਿਹਾ ਵੀ ਦੋਸ਼ੀਆਂ ਨੂੰ ਤਾਂ ਬਖਸ਼ਣਾ ਨਹੀਂ ਚਾਹੀਦਾ, ਪਰ ਕਹਿੰਦੇ ਵੀ ਇੱਥੇ ਜੰਮੂ ਕਸ਼ਮੀਰ ਦੇ ਨਿਰਦੋਸ਼ ਨਾਗਰਿਕਾਂ ਨੂੰ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਕੀ ਉੱਥੇ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ? ਦੇਖੋ ਡਰ ਦਾ ਮਾਹੌਲ, ਦੇਖੋ ਇੱਕ ਗੱਲ ਮੰਨ ਕੇ ਚੱਲਿਓ ਜੇ ਗੁਰਪ੍ਰੀਤ, ਉੱਥੇ ਮੂਵਮੈਂਟ ਹੈਗੀ ਆ, ਠੀਕ ਹੈ। ਉਹ ਬਹੁਤ ਵਾਰ ਜੀ ਤੁਹਾਨੂੰ ਵਿਜ਼ੀਬਲ ਦਿਖਦੀ ਹੈਗੀ ਆ ਕਿ ਬਹੁਤ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਹਾਂ ਉੱਥੇ ਬਹੁਤ ਐਕਟਿਵ ਹੈਗੇ ਆ। ਜਿਵੇਂ ਬੁਰਹਾਨ ਵਾਨੀ ਦੇ ਟਾਈਮ ਸੀਗਾ ਮਾਮਲਾ, ਉੱਥੇ ਉਸ ਟਾਈਮ ਮੈਂ ਪੋਸਟਡ ਰਿਹਾ ਬਤੌਰ ਕੋਰਸਪੋਂਡੈਂਟ, ਤੇ ਜੀ ਮੈਂ ਜੰਮੂ ਕਸ਼ਮੀਰ ਨੂੰ ਕਵਰ ਕੀਤਾ ਹੋਇਆਗਾ। ਤੇ ਉਦੋਂ ਅਸੀਂ ਮਤਲਬ ਮੈਂ ਤਾਂ ਮਤਲਬ ਬੁਰਹਾਨ ਵਾਨੀ ਦਾ ਇੰਟਰਵਿਊ ਵੀ ਕੀਤਾ ਹੋਇਆਗਾ। ਤੇ ਉਹ ਜੀ ਉਦੋਂ ਇੱਕ ਉਹ ਸੀਗਾ ਬਾਹਰ ਦੇਖਣ ਨੂੰ ਮਿਲਦਾ ਸੀ, ਬਿਲਕੁਲ ਯੰਗ ਮੁੰਡੇ 20 22 ਸਾਲ ਦੇ ਮੁੰਡੇ ਜੁਆਇਨ ਕਰ ਰਹੇ ਸੀ ਉਹਨਾਂ ਦੀ ਮੂਵਮੈਂਟ ਨੂੰ। ਫਿਰ ਇੱਕ ਜੀ ਵਿੱਚੇ ਆਪਾਂ ਨੂੰ ਆਫਟਰ 2019 ਜਦੋਂ ਮਤਲਬ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਗਿਆ, ਉੱਥੇ ਸਾਲ ਡੂਢ ਸਾਲ ਉੱਥੇ ਫਿਰ ਆਪਣਾ ਇੰਟਰਨੈਟ ਸ਼ਟਡਾਊਨ ਕੀਤਾ ਗਿਆ, ਆਪਰੇਸ਼ਨ ਵਗੈਰਾ ਹੋਏ, ਬਹੁਤ ਸਾਰੇ ਨੌਜਵਾਨਾਂ ਨੂੰ ਮਾਰਿਆ ਗਿਆ। ਉਸ ਤੋਂ ਬਾਅਦ ਲੱਗਿਆ ਕਿ ਹਾਂ ਕੰਮ ਠੰਡਾ ਹੋ ਗਿਆ ਉਹਨਾਂ ਦਾ। ਪਰ ਜਿਹੜਾ ਪਹਿਲਗਾਮ ਹੈਗਾ ਜਾਂ ਫਿਰ ਜਿਹੜਾ ਇਹ ਦਿੱਲੀ ਬਲਾਸਟ ਹੈ, ਉਹ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਉੱਥੇ ਮਤਲਬ ਤੁਸੀਂ ਜਿਹੜਾ ਮੰਨ ਕੇ ਚੱਲ ਰਹੇ ਹੋ ਕਿ ਨਹੀਂ ਜੀ ਉੱਥੇ ਤਾਂ ਪੱਤਾ ਵੀ ਨਹੀਂ ਹਿਲਦਾ, ਉਹ ਪੱਤੇ ਪੁੱਤੇ ਹਿੱਲਣ ਵਾਲੀ ਗੱਲ ਤਾਂ ਠੀਕ ਨਹੀਂ ਹੈ, ਉਹਨਾਂ ਦੇ ਦਿਲਾਂ 'ਚ ਹੈਗੀ ਆ। ਤੇ ਹੁਣ ਜਿਹੜੀ ਉੱਥੇ ਗੱਲਾਂ ਚੱਲ ਰਹੀਆਂ ਨੇ ਕਿ ਉੱਥੇ ਪਿੰਡ ਵਾਈਜ਼ ਸਰਚ ਆਪਰੇਸ਼ਨ ਵੀ ਚੱਲ ਰਹੇ ਨੇ, ਤਾਂ ਫਿਰ ਉਹ ਜੀ ਇੱਕ ਡਰ ਦਾ ਮਾਹੌਲ ਤਾਂ ਹੈ ਹੀ। ਜਿਹੜੇ ਬੇਕਸੂਰ ਹੁੰਦੇ ਨੇ ਉਹਨਾਂ ਨੂੰ ਤਾਂ ਮਤਲਬ ਉਹਨਾਂ ਨੂੰ ਜਦੋਂ ਚੱਕ ਕੇ ਲੈ ਕੇ ਜਾਇਆ ਜਾਂਦਾ ਹੈਗਾ ਤਾਂ ਪਰਿਵਾਰ ਵੀ ਪਰੇਸ਼ਾਨ ਹੁੰਦੇ ਨੇ। ਸੂਬੇ ਦੀ ਲੀਡਰਸ਼ਿਪ ਤੇ ਵੀ ਪ੍ਰੈਸ਼ਰ ਆਉਂਦਾ ਗਾ ਲੋਕਾਂ ਵੱਲੋਂ ਕਿ ਤੁਸੀਂ ਆਪਣੇ ਬੱਚਿਆਂ ਵਾਸਤੇ ਗੱਲ ਕਰੋ। ਤਾਂ ਉਹ ਇੱਕ ਗੱਲ ਤਾਂ ਮਤਲਬ ਇੱਕ ਪ੍ਰੈਸ਼ਰ ਤਾਂ ਉਮਰ ਅਬਦੁੱਲਾ ਹੋਰਾਂ ਤੇ ਹੋਊਗਾ ਹੀ, ਇਹ ਗੱਲ ਹੈ। ਬਾਕੀ ਇਹ ਜਿਹੜੀ ਮਤਲਬ ਕਵਰ ਅਪ ਕਰਨ ਦੀ ਕੋਸ਼ਿਸ਼ ਸੀ ਜੰਮੂ ਕਸ਼ਮੀਰ ਦੇ ਮੂਵਮੈਂਟ ਨੂੰ, ਉਹ ਤਾਂ ਉਹਨਾਂ ਨੇ ਦਿਖਾਤੀ ਕਿ ਜੇ ਅਸੀਂ ਚਾਹਾਂਗੇ ਤਾਂ ਉਦੋਂ ਤੱਕ ਹੀ ਜਿੰਦਾ ਰਹੂਗੀ। ਐ ਤੁਸੀਂ ਝੂਠੇ ਬਿਆਨਾਂ ਨਾਲ ਨਹੀਂ ਕਵਰ ਅਪ ਕਰ ਸਕਦੇ। ਜੀ। ਅਗਲੀ ਜੇਕਰ ਗੱਲ ਕਰਾਂ ਤਾਂ ਉਧਰ ਦਿੱਲੀ ਦੇ ਵਿੱਚ 3 ਅਦਾਲਤਾਂ ਤੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ। ਇਹ ਆਪਾਂ ਪਹਿਲਾਂ ਵੀ ਅਕਸਰ ਡਿਸਕਸ ਕਰਦੇ ਰਹਿੰਦੇ ਆ। ਨਾਰਥ ਇੰਡੀਆ ਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਹੀ ਕਿਉਂ ਆਉਂਦੀਆਂ ਰਹਿੰਦੀਆਂ ਨੇ ਜੀ? ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਕਈ ਵਾਰੀ ਇਹੋ ਜਿਹੇ ਹਰਕਤਾਂ ਹੋ ਚੁੱਕੀਆਂ ਨੇ। ਮੇਲ ਆ ਜਾਂਦੀ ਹੈ ਜੀ ਭਾਈ ਆਪਾਂ ਉਡਾ ਦੇਣਾ ਹੈ ਇਸ ਬਿਲਡਿੰਗ ਨੂੰ। ਇਹ ਹੁਣ ਜਿਹੜੀ ਕਾਰਵਾਈ ਹੈ ਇਸ ਨੂੰ ਕਿਵੇਂ ਦੇਖਿਆ ਜਾਵੇ ਜੀ, ਜਦ ਕਿ ਆਪਾਂ ਹੁਣੇ ਗੱਲ ਡਿਸਕਸ ਜਿਹੜੀ ਕਰਕੇ ਹਟੇ ਆ ਬਹੁਤ ਵੱਡੇ ਬਲਾਸਟ ਦੇ ਨਾਲ ਸੰਬੰਧਿਤ? ਦੇਖੋ ਇੱਕ ਤਾਂ ਦੇਖੋ ਹੁਣ ਚਿੰਤਿਤ ਹੋਣਾ ਇਸ ਕਰਕੇ ਬਣ ਰਿਹਾ ਹੈਗਾ ਕਿਉਂਕਿ ਫਰੀਦਾਬਾਦ ਤੋਂ ਜਿਹੜਾ ਬਲਾਸਟ ਦਾ ਮਟੀਰੀਅਲ ਮਿਲਿਆਗਾ, ਠੀਕ ਹੈ, 1900 kg ਰਿਕਵਰ ਕੀਤਾ ਗਿਆ ਸੀਗਾ। ਤੇ ਉਹ ਸਾਰਾ ਮਾਮਲਾ ਤੇ ਉਹਦੇ 'ਚ ਕਈ ਥਾਵਾਂ ਤੇ ਤਾਂ ਆਪਾਂ ਨੂੰ ਪਤਾ ਕਿ ਉਹ ਇਸ ਕਿਸਮ ਦਾ ਮਟੀਰੀਅਲ ਸੀ ਜਿਹੜਾ ਜਿਵੇਂ ਰਾਜਸਥਾਨ 'ਚ ਸ਼ਰੇਆਮ ਹੀ ਮਿਲਦਾ ਗਾ। ਤਾਂ ਉਹ ਚੱਕਰ ਸੀਗਾ ਕਿ ਹੁਣ ਡਰਨਾ ਜ਼ਿਆਦਾ ਬਣ ਰਿਹਾ ਹੈਗਾ ਆਫਟਰ ਦਿੱਲੀ ਬਲਾਸਟ। ਇਸ ਤੋਂ ਪਹਿਲਾਂ ਤਾਂ ਇਹ ਲੱਗਦਾ ਸੀਗਾ ਕਿ ਯਾਰ ਕੋਈ ਸਾਈਬਰ ਜਿਹੜਾ ਕਿਸਮ ਦਾ ਬੰਦਾ ਹੁੰਦਾ ਗਾ, ਜਿਹੜਾ ਸਾਈਬਰ ਬਲੈਕਮੇਲਰ ਹੁੰਦਾ ਗਾ, ਉਹ ਕੋਈ ਸ਼ਾਇਦ ਮਜ਼ੇ ਲੈ ਰਿਹਾ ਹੋਊਗਾ ਤੇ
ਡਾਰਕ ਵੈਬ ਦਾ ਇਸਤੇਮਾਲ ਕਰਕੇ ਸਾਰਾ ਕੁਝ ਕਰ ਰਿਹਾ ਹੋਊਗਾ। ਪਰ ਜਦੋਂ ਤੋਂ ਇਹ ਬਲਾਸਟ ਹੋਇਆਗਾ ਉਦੋਂ ਤੋਂ ਇੱਕ ਜਿਹੜੀ ਥ੍ਰੈਟ ਹੈ ਉਹ ਥੋੜੀ ਰੀਅਲ ਜੀ ਜਾਪਦੀ ਹੈਗੀ ਆ, ਕਿਉਂਕਿ ਇੰਨਾ ਬਲਾਸਟ ਦਾ ਮੈਟੀਰੀਅਲ ਵੀ ਬਰਾਮਦ ਹੋ ਚੁੱਕਿਆ ਹੈਗਾ। ਇਸ ਕਰਕੇ ਜਿਹੜੀ ਜ਼ਿਲ੍ਹਾ ਅਦਾਲਤਾਂ ਨੂੰ, ਹਾਈ ਕੋਰਟਸ ਨੂੰ, ਸਕੂਲ ਦੀ ਬਿਲਡਿੰਗਾਂ ਨੂੰ ਉਡਾਉਣ ਦੀਆਂ ਜਿਹੜੇ ਈਮੇਲਸ ਵਗੈਰਾ ਆ ਰਹੇ ਨੇ, ਉਹਦੇ ਕਰਕੇ ਚਿੰਤਾ ਵੀ ਹੋ ਰਹੀ ਹੈ। ਤੇ ਅੱਜ ਫਿਰ NIA ਨੇ ਸਰਚ ਵੀ ਕੀਤਾ। ਇਸ ਤੋਂ ਇਲਾਵੇ ਮਤਲਬ ਆਪਾਂ ਨੂੰ ਪਤਾ ਕਿ ਜਿੱਥੇ ਵੀ ਇਹ ਘਟਨਾਵਾਂ ਵਾਪਰੀਆਂ ਨੇ, ਜਿੱਥੇ ਵੀ ਮਤਲਬ ਮੇਲ ਵਗੈਰਾ ਆ ਰਹੇ ਨੇ, ਲੋਕਾਂ 'ਚ ਇੱਕ ਡਰ ਦਾ ਮਾਹੌਲ ਤਾਂ ਬਣਦਾ ਹੀ ਹੈ। ਫਿਰ ਬੋਮ ਸਕੁਐਡ ਵੀ ਬੁਲਾਏ ਜਾਂਦੇ ਨੇ, ਫਿਰ ਪੂਰੀ ਬਿਲਡਿੰਗ ਚੈੱਕ ਕਰਕੇ ਉਸ ਤੋਂ ਬਾਅਦ ਹੀ ਲੋਕ ਦੁਬਾਰੇ ਉਸ ਵਰਕਿੰਗ ਉਸ 'ਚ ਵੜਦੇ ਨੇ। ਇੱਕ ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਗੱਲ ਤਾਂ ਹੈ ਹੀ ਕਿ ਇੰਟਰਨਲੀ ਕਿੰਨੇ ਸਿਕਿਉਰ ਹੈਗੇ ਆ ਬੰਦੇ। ਇੰਟਰਨਲ ਸਿਕਿਉਰਿਟੀ ਬਾਰੇ ਤਾਂ ਮਤਲਬ ਦੁਬਾਰੇ ਤੋਂ ਇਹ ਡਿਬੇਟ ਹੈਗੀ ਆ, ਛਿੜੀ ਹੈ। ਇਸ ਕਿਸਮ ਦੀਆਂ ਲਗਾਤਾਰ ਧਮਕੀਆਂ ਆ ਰਹੀਆਂ ਨੇ, ਮਤਲਬ ਡਰੋਨ ਦੀਆਂ ਤਾਂ ਹੈਗੀਆਂ ਹੀ ਹੈ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਗੱਲ ਕਰੀਏ ਤਾਂ ਉਧਰ ਮਹਾਰਾਸ਼ਟਰ ਮਾਰਵਾੜਾ ਦੇ ਵਿੱਚ ਕਹਿੰਦੇ ਪਿਛਲੇ 10 ਮਹੀਨਿਆਂ ਦੇ ਵਿੱਚ ਤਕਰੀਬਨ 900 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ, ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਦੇਸ਼ ਦੇ ਵਿੱਚ ਜਿਹਨੂੰ ਵਿਸ਼ਵ ਗੁਰੂ ਕਹਿੰਦੇ ਨੇ ਸਾਡੇ ਦੇਸ਼ ਦੇ ਨੇਤਾ, ਉਸ ਦੇ ਵਿੱਚ ਜਦੋਂ ਜਿਹੜੀ ਰੀੜ੍ਹ ਦੀ ਹੱਡੀ ਹੈ, ਇਹ ਇੰਡਸਟਰੀ ਤੋਂ ਪਹਿਲਾਂ ਤਾਂ ਇਹੀ ਰੀੜ੍ਹ ਦੀ ਹੱਡੀ ਦੇਸ਼ ਦੀ ਰਹੀ ਹੈ, ਹੁਣ ਵੀ ਹੈ। ਬਹੁਤ ਵੱਡਾ ਜਿਹੜਾ ਹਾਲੇ ਚੰਕ ਹੈ ਦੇਸ਼ ਦਾ, ਉਹ ਪਿੰਡਾਂ 'ਚ ਰਹਿੰਦਾ ਹੈ ਤੇ ਪਿੰਡਾਂ 'ਚ ਖੇਤੀ ਪ੍ਰਧਾਨ ਹੀ ਸਾਰਾ ਕਿੱਤਾ ਚੱਲਦਾ ਹੈ। ਤੇ ਇਹ ਹਾਲ ਜਦੋਂ ਇੱਕ ਕਿਸਾਨ ਦਾ ਹੋਵੇ ਤਾਂ ਆਪਾਂ ਕਿੱਥੇ ਦੇਖਦੇ ਹਾਂ ਜੀ, ਭਾਰਤ ਨੂੰ ਵਿਸ਼ਵ ਗੁਰੂ ਵਾਲੇ ਸਾਂਚੇ 'ਚ ਦੇਖਦੇ ਹੋ, ਜਾਂ ਫਿਰ ਕੀ ਇਹਨੂੰ ਸਮਝੀਏ? ਦੇਖੋ, ਮਹਾਰਾਸ਼ਟਰ ਦੇ ਮਰਾਠਵਾੜਾ ਇਲਾਕੇ 'ਚ 10 ਮਹੀਨਿਆਂ ਅੰਦਰ 900 ਤੋਂ 899 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਤੇ ਤਕਰੀਬਨ 900 ਹੋ ਗਏ। ਤੇ ਇਹ ਸਿਰਫ ਮਹਾਰਾਸ਼ਟਰ ਦਾ ਇੱਕ ਇਲਾਕਾ ਗਾ, ਠੀਕ ਹੈ। ਉੱਤੇ ਹੜ੍ਹਾਂ ਕਰਕੇ, ਮੀਂਹ ਕਰਕੇ ਨੁਕਸਾਨ ਜ਼ਿਆਦਾ ਵੱਧ ਹੋਇਆਗਾ। ਇਸ ਕਰਕੇ ਮਈ ਅਤੇ ਅਕਤੂਬਰ ਦੇ ਵਿਚਕਾਰ ਹੀ 537 ਕਿਸਾਨਾਂ ਨੇ ਆਪਣੀ ਜਾਨ ਲੈ ਲਈ ਹੈ। ਉਹਦੇ 'ਚ ਕਰਜ਼ ਦਾ ਵੀ ਇੱਕ ਰੀਜਨ ਹੈ ਕਿ ਕਰਜ਼ ਵੱਧ ਰਿਹਾਗਾ। ਤੇ ਉੱਥੇ ਜਿਵੇਂ ਇਹ 3-4 ਜ਼ਿਲ੍ਹੇ ਹੀ ਨੇ ਜਿੱਥੇ ਐਡਾ ਉਹ ਆ ਰਿਹਾ, ਜਿਵੇਂ ਛਤਰਪਤੀ ਸੰਭਾਜੀ ਨਗਰ ਹੈ, ਬੀੜ ਹੈ, ਨੰਦੇੜ ਹੈ, ਧਾਰਾਸ਼ਿਵ, ਲਾਤਰ ਹੈ, ਹਿੰਗੋਲੀ, ਜਾਲਣਾ, ਇਹ ਸਾਰੇ ਇਲਾਕਿਆਂ 'ਚ ਇਹ ਸਮੱਸਿਆ ਆ ਰਹੀ ਹੈ। ਕਿਸਾਨਾਂ ਦੇ ਜਿਹੜੇ ਆਗੂ ਨੇ ਉਹ ਵੀ ਲਗਾਤਾਰ ਇਸ ਗੱਲ ਨੂੰ ਚੱਕ ਰਹੇ ਨੇ ਕਿ ਜਿਹੜੇ ਕਿਸਾਨ ਹੈਗੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ, ਉਹਨਾਂ ਨੂੰ ਉਹਨਾਂ ਮੁਆਵਜ਼ਾ ਨਹੀਂ ਮਿਲਿਆ। ਮੁਆਵਜ਼ਾ ਨਾ ਮਿਲਣ ਕਰਕੇ ਹੀ ਕਿਤੇ ਨਾ ਕਿਤੇ ਇਹ ਜਿਹੜੇ ਕਿਸਾਨ ਹੈਗੇ ਆ, ਇਹ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਫਸ ਰਹੇ ਨੇ। ਤੇ ਫਾਈਨੈਂਸ਼ੀਅਲ ਕਰਜ਼ ਤਾਂ ਹੁੰਦਾ ਹੀ ਹੈ, ਫਸਲ ਉੱਤੋਂ ਖਰਾਬ ਹੋ ਗਈ ਤਾਂ ਫਿਰ ਕਿਸਾਨ ਕੋਲ ਮਤਲਬ ਕੋਈ ਉਸ ਹਿਸਾਬ ਦਾ ਆਪਸ਼ਨ ਨਹੀਂ ਬਚਦਾ। ਇਸ ਕਰਕੇ ਹੋ ਰਿਹਾਗਾ। ਸਾਲ 2021 ਚ ਵੀ ਮਹਾਰਾਸ਼ਟਰ ਚ ਸਭ ਤੋਂ ਵੱਧ ਮੁਲਕ ਚ ਆਤਮ ਹੱਤਿਆਵਾਂ ਦੇਖਣ ਨੂੰ ਮਿਲੀਆਂ ਸੀਗੀਆਂ। ਤੇ ਇਹ ਉਹ ਆਤਮ ਹੱਤਿਆਵਾਂ ਨੇ ਜਿਨ੍ਹਾਂ ਦਾ ਆਪਾਂ ਜੇ ਗੱਲ ਕਰਨੀ ਹੋਵੇ, ਜਿਹੜੀਆਂ ਕਿ ਰਿਕਾਰਡ ਹੁੰਦੀਆਂ ਨੇ। ਏਦਾਂ ਦੀਆਂ ਬਥੇਰੀਆਂ ਆਪਾਂ ਕਹਿ ਲਈਏ ਕਿ ਸੁਸਾਈਡ ਹੁੰਦੇ ਆ ਕਿਸਾਨਾਂ ਦੇ, ਜਿਹੜੇ ਰਿਕਾਰਡ ਵੀ ਨਹੀਂ ਹੁੰਦੇ, ਜਿਹੜੇ ਦਰਜ ਵੀ ਨਹੀਂ ਹੁੰਦੇ। ਤੇ ਇਹਨੂੰ ਲੈ ਕੇ ਆਪਾਂ ਨੂੰ ਪਤਾ ਕਿ ਪਿਛਲੇ 10 ਦਿਨ ਪੁਰਾਣੀ ਗੱਲ ਹੈ, ਉਦੋਂ ਮਹਾਰਾਸ਼ਟਰ ਦੇ ਵਿੱਚ ਵੱਡਾ ਕਿਸਾਨ ਅੰਦੋਲਨ ਵੀ ਉੱਭਰਿਆ ਸੀ। ਨਾਗਪੁਰ ਦੇ ਵਿੱਚ ਵੀ ਹਾਈਵੇ ਵਗੈਰਾ ਜਾਮ ਕਰਤੇ ਸੀਗੇ ਤੇ ਉਹਦੇ 'ਚ ਵੀ ਇਹੀ ਮੰਗ ਸੀਗੀ। ਜਿਹੜਾ ਬੱਚੂ ਕੁੜੂ ਸੀਗਾ ਉੱਥੋਂ ਦਾ ਕਿਸਾਨ ਆਗੂ, ਜਿਵੇਂ ਇੱਧਰ ਆਪਣੇ ਆਪਾਂ ਕਹਿ ਲਈਏ ਕਿ ਪੰਧੇਰ ਹੋ ਰਹੀ, ਰਾਜੇਵਾਲ ਹੋ ਰਹੀ, ਡੱਲੇਵਾਲ ਹੋ ਰਹੀ ਹੈਗੇ, ਉੱਧਰ ਜਿਵੇਂ ਰਾਜੂ ਸ਼ੈਟੀ ਦਾ ਨਾਮ ਆਉਂਦਾ ਹੈਗਾ, ਬੱਚੂ ਕੁੜੂ ਦਾ ਨਾਮ ਆਉਂਦਾ ਹੈਗਾ। ਬੱਚੂ ਕੁੜੂ ਹੋਰਾਂ ਨੇ ਉਸ ਟਾਈਮ ਵੀ ਇਹ ਮੰਗਿਆ ਸੀਗਾ ਕਿ ਕਿ ਤੁਸੀਂ ਘੱਟੋ ਘੱਟ ਅਗਲੇ ਕੁਝ ਸਾਲ ਫਸਲਾਂ ਤੇ 20% ਬੋਨਸ ਦਿਓ ਤੇ MSP ਤੇ ਫਸਲਾਂ ਖਰੀਦੋ। ਤੇ ਇਸ ਤੋਂ ਇਲਾਵਾ ਜਿਹੜੀ ਕਰਜ਼ਾ ਮਾਫੀ ਹੈ ਕਿਸਾਨਾਂ ਦੀ, ਉਹ ਸਾਰੀ ਮਾਫ ਕੀਤੀ ਜਾਵੇ। ਤੇ ਜਿਹੜਾ ਫਸਲ ਬੀਮਾ ਹੈਗਾ, ਉਹਦੀ ਰਾਸ਼ੀ ਜਿਹੜੀ ਹੈਗੀ ਆ ਉਹ ਛੇਤੀ ਤੋਂ ਛੇਤੀ ਕਿਸਾਨਾਂ ਤੱਕ ਪਹੁੰਚਾਈ ਜਾਵੇ। ਇਹ ਗੱਲ ਉਸ ਟਾਈਮ ਵੀ ਡਿਮਾਂਡ ਸੀਗੀ। ਗੱਲਾਂ ਬਾਤਾਂ ਵੀ ਹੋਈਆਂ ਸਰਕਾਰ ਨਾਲ, ਸਰਕਾਰ ਨੇ ਮੰਨਿਆ ਵੀ ਕਿ ਹਾਂ ਅਸੀਂ ਇਸ ਸਾਈਡ ਕੋਈ ਕਦਮ ਚੁੱਕਾਂਗੇ, ਪਰ ਕਦਮ ਤਾਂ ਕੋਈ ਚੁੱਕ ਨਹੀਂ ਰਹੇ। ਉਹਦੇ ਬਦਲੇ ਕਿਸਾਨਾਂ ਦੀ ਜਾਨਾਂ ਹੀ ਜਾ ਰਹੀਆਂ ਨੇ। ਕਿਸਾਨ ਆਪਣੀ ਆਪਾਂ ਕਹਿ ਲਈਏ ਕਿ ਸੁਸਾਈਡ ਹੀ ਕਰ ਰਹੇ ਆ। ਨਹੀਂ ਤਾਂ ਸਰਕਾਰ ਨੂੰ ਘੱਟੋ ਘੱਟ ਇੱਕ ਮਿਨੀਮਮ ਰਿਲੀਫ ਤਾਂ ਦੇਣਾ ਬਣਦਾ ਹੈਗਾ ਨਾ ਕਿਸਾਨਾਂ ਨੂੰ, ਜਿਹੜੇ ਕਿ ਇੰਨੇ ਕ੍ਰਾਈਸਿਸ 'ਚ ਲੰਘ ਰਹੇ ਹੈਗੇ ਆ। ਉਹਨਾਂ ਨੂੰ ਇੱਕ ਮਿਨੀਮਮ ਰਿਲੀਫ ਤਾਂ ਚਾਹੀਦਾ ਹੀ ਹੈਗਾ ਨਾ। ਉਹਨਾਂ ਦੇ ਘੱਟੋ ਘੱਟ ਤੁਸੀਂ ਮੌਕੇ ਤੱਕ, ਹੁਣ ਤੱਕ ਦੇ ਜਿਹੜੇ ਕਰਜ਼ੇ ਉਹ ਮਾਫ ਕਰ ਦਿਓ, ਅਗਲੀ 1-2 ਫਸਲਾਂ ਤੱਕ ਤੁਸੀਂ ਉਹਨਾਂ ਨੂੰ ਬੋਨਸ ਦੇ ਦਿਓ ਮਾੜਾ ਮੋਟਾ, ਤਾਂ ਕਿ ਜੀ। ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਜਿਹੜੀ ਜ਼ਿੰਦਗੀ ਉਹਨਾਂ ਦੀ ਤਬਾਹ ਹੋ ਰੱਖੀ ਹੈ, ਜਿਹੜੇ ਉਹ ਡੀਰੇਲ ਹੋ ਰੱਖੇ ਨੇ, ਉਹ ਘੱਟੋ ਘੱਟ ਟਰੈਕ ਤੇ ਆਉਣ। ਜੀ ਜੀ, ਇਹ ਬਹੁਤ ਜ਼ਰੂਰੀ ਹੈ ਉਹਨਾਂ ਦੇ ਲਈ। ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ SIR ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਲੈ ਕੇ ਦਿੱਲੀ ਦੇ ਵਿੱਚ ਕਹਿੰਦੇ ਕਾਂਗਰਸ ਵੱਡੀ ਰੈਲੀ ਕਰਨ ਜਾ ਰਹੀ ਹੈ। ਇਹ ਕੀ ਹੁਣ ਇਸ ਰਾਹ ਤੇ ਤੁਰ ਪਏ ਨੇ? ਵੈਸੇ ਤਾਂ ਇਹਨਾਂ ਨੇ ਕੁਝ ਸਮਾਂ ਵੀ ਮੰਗਿਆ ਸੀ। ਬਿਹਾਰ ਦੇ ਵਿੱਚ ਜੋ ਕੁਝ ਹੋਇਆ, ਜਿਸ ਕਦਰ ਇਹਨਾਂ ਦੀ ਹਾਰ ਹੋਈ ਹੈ, ਉਸ ਨੂੰ ਕਹਿੰਦੇ ਵੀ ਅਸੀਂ ਸਬੂਤਾਂ ਸਮੇਤ, ਤੱਥ ਸਮੇਤ ਅਸੀਂ ਉਸ ਨੂੰ ਸਾਰਿਆਂ ਦੇ ਸਾਹਮਣੇ ਰੱਖਾਂਗੇ ਕਿ ਕਿਵੇਂ ਧਾਂਦਲੀ ਹੋਈ ਹੈ।
ਦੇਖੋ ਬਿਲਕੁਲ ਅੱਜ ਜਿਹੜੀ ਤੁਸੀਂ ਮੀਟਿੰਗ ਵੀ ਹੋਈ ਹੈ ਦਿੱਲੀ ਕਾਂਗਰਸੀਆਂ ਦੀ, ਉਹਦੇ 'ਚ ਕਾਂਗਰਸ ਹੈੱਡਕੁਆਟਰ ਮੀਟਿੰਗ ਹੋਈ ਹੈ, ਰਾਹੁਲ ਗਾਂਧੀ ਵੀ ਮੌਜੂਦ ਸੀਗਾ ਤੇ ਕਾਂਗਰਸ ਪਾਰਟੀ ਦੇ ਜਿਹੜੇ ਅਧਿਕਸ਼ ਨੇ ਮੱਲਿਕਾਰਜੁਨ ਖੜਗੇ ਉਹ ਵੀ ਮੌਜੂਦ ਸਨ, ਕੇਸੀ ਵੇਣੂਗੋਪਾਲ ਤੋਂ ਲੈ ਕੇ ਹੋਰ ਹਰ ਸੂਬੇ ਦੇ ਜਿਹੜੇ ਅਧਿਕਸ਼ ਸੀਗੇ, ਬਿਹਾਰ ਤੋਂ ਵੀ ਲੋਕ ਆਏ ਹੋਏ ਸੀ। ਤੇ ਉਹਦੇ 'ਚ ਮਤਲਬ ਜਿਹੜੀ ਗੱਲ ਹੋਈ, ਮਤਲਬ ਬਿਹਾਰ ਇਲੈਕਸ਼ਨ ਦੇ ਬਾਰੇ ਇੰਨੀ ਗੱਲ ਨਹੀਂ ਹੋਈ, ਜ਼ਿਆਦਾ ਗੱਲ ਹੋਈ SIR ਬਾਰੇ, ਕਿ ਵੋਟਰ ਲਿਸਟਾਂ ਚੋਂ ਕਿਵੇਂ ਨਾਂ ਕੱਟੇ ਜਾ ਰਹੇ ਨੇ, ਕਿਵੇਂ ਡੂਅਲ ਵੋਟਰ ਦਾ ਮੁੱਦਾ ਡਿਸਕਸ ਹੋਇਆ, ਹੋਰ ਵੀ ਚੀਜ਼ਾਂ, ਵੋਟ ਚੋਰੀ ਬਾਰੇ ਗੱਲ ਹੋਈ, ਕਿਵੇਂ ਜਿਹੜੇ ਫਰਜ਼ੀ ਵੋਟਰ ਹੈਗੇ ਆ ਉਹਨਾਂ ਦੀ ਗੱਲ ਆਈ, ਅਸਲੀ ਮਤਦਾਤਾਵਾਂ ਦਾ ਪਛਾਣ ਕਿਵੇਂ ਕਰਨਗੇ ਕਾਂਗਰਸੀ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਹੋਈਆਂ ਨੇ। ਅਗਲੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਚੋਣ ਆਯੋਗ ਹੈ ਉਹ 12 ਸੂਬਿਆਂ ਦੇ ਵਿੱਚ SIR ਐਲਾਨ ਚੁੱਕਿਆ। ਹਾਲਾਂਕਿ ਤਾਮਿਲਨਾਡੂ ਦੇ ਵਿੱਚ ਤਾਂ ਇਹਦਾ ਵਿਰੋਧ ਹੋ ਰਿਹਾ ਹੈਗਾ, ਤਾਮਿਲਨਾਡੂ ਦੀ ਅਤੇ ਈਵਨ ਜਿਹੜੇ ਕੇਰਲਾ ਦੇ ਵਿੱਚ ਵੀ SIR ਦਾ ਵਿਰੋਧ ਹੋ ਰਿਹਾ ਹੈਗਾ, ਬਾਈਕਾਟ ਚੱਲ ਰਿਹਾ, ਪੱਛਮੀ ਬੰਗਾਲ 'ਚ ਵੀ ਬਾਈਕਾਟ ਚੱਲ ਰਿਹਾ ਹੈਗਾ। ਪਰ ਇਹ ਹੈ ਕਿ ਲਗਾਤਾਰ ਮਤਲਬ ਇੰਨਾ ਮਾਮਲਾ ਭਖਿਆ ਹੋਇਆ ਹੈ SIR ਦੇ ਉਲਟ। ਇੱਕ ਡਾਊਟ ਤਾਂ ਜਿਹੜੀ ਆਪੋਜੀਸ਼ਨ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਇੰਡੀਆ, BJP ਨੂੰ ਛੱਡ ਕੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ, ਉਹਨਾਂ ਦੇ ਮਨਾਂ 'ਚ ਡਾਊਟ ਤਾਂ ਆ ਹੀ ਗਿਆ ਹੈਗਾ ਨਾ ਕਿ ਇਹ ਫਰਜ਼ੀ ਵੋਟਰਸ ਦਾ ਵੀ ਇਸਤੇਮਾਲ ਕਰ ਰਹੇ ਨੇ, ਇਹ ਡੁਪਲੀਕੇਟ ਵੋਟਰਸ ਦਾ ਵੀ ਮਾਮਲਾ ਹੈਗਾ, ਡੂਅਲ ਵੋਟਰਸ ਦਾ ਵੀ ਮਾਮਲਾ ਹੈ ਕਿ ਕੁਝ ਬੰਦਿਆਂ ਦੀ ਵੋਟਾਂ ਦਿੱਲੀ 'ਚ ਵੀ ਹੈਗੀਆਂ, ਉਹ ਬਿਹਾਰ 'ਚ ਵੀ ਬਣੀਆਂ ਹੋਈਆਂ ਨੇ, ਮਹਾਰਾਸ਼ਟਰ ਵੀ ਬਣੀਆਂ ਹੋਈਆਂ, ਸਾਰੇ ਕਿਤੇ ਜਾ ਕੇ ਵੋਟਾਂ ਪਾ ਰਹੇ ਨੇ। ਤੇ ਇਹਨਾਂ ਜੀ ਕੋਲ ਮਤਲਬ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਵੀ ਆ ਰਹੀ ਹੈ ਕਿ ਉਹ ਵੀ ਲਗਾਤਾਰ ਇਸ 'ਚ ਇੱਕ ਪਾਰਟੀ ਬਣ ਰਹੇ ਨੇ। ਤਾਂ ਮਤਲਬ ਬਹੁਤ ਇਹਦੇ 'ਚ ਚੀਜ਼ਾਂ ਨੇ, ਫਾਨੇ ਫਸੇ ਹੋਏ ਨੇ। ਅਸਮ ਦਾ ਇਲੈਕਸ਼ਨ, ਬੰਗਾਲ ਦਾ ਇਲੈਕਸ਼ਨ, ਉੱਤਰ ਪ੍ਰਦੇਸ਼ ਦਾ ਇਲੈਕਸ਼ਨ, ਤਾਮਿਲਨਾਡੂ ਦਾ ਇਲੈਕਸ਼ਨ, ਇਹ ਕੇਰਲਾ ਦਾ ਇਲੈਕਸ਼ਨ, ਇਹ ਬਹੁਤ ਕਰੂਸ਼ੀਅਲ ਇਲੈਕਸ਼ਨ ਨੇ ਇਹਨਾਂ ਸੂਬਿਆਂ ਦੇ। ਤਾਂ ਇਹ ਜੀ ਇੱਥੇ ਮਤਲਬ ਜਿਵੇਂ ਕੇਰਲਾ, ਤਾਮਿਲਨਾਡੂ, ਬੰਗਾਲ ਹੋ ਗਏ, ਇਹਨਾਂ ਤਿੰਨਾਂ ਸੂਬਿਆਂ 'ਚ ਤਾਂ BJP ਦੀ ਸਰਕਾਰ ਵੀ ਨਹੀਂ ਹੈ, ਤੇ ਤਿੰਨੇ ਜੀ ਜਿਹੜੇ ਜੀ ਸੂਬੇ ਹੈਗੇ ਆ ਉਹ ਮਜ਼ਬੂਤ ਜਿਹੜੀ ਖੇਤਰੀਆਂ ਪਾਰਟੀਆਂ ਨੇ ਉਹਨਾਂ ਕੋਲ ਨੇ। ਤਾਂ ਫਿਰ ਉਹਨਾਂ ਜੀ ਨੂੰ ਇੱਕ ਆਪਣੇ ਕਿਸਮ ਦਾ ਉਹਨਾਂ ਦਾ ਡਰ ਵੀ ਹੈ, ਤੇ ਇਸ ਕਰਕੇ ਉਹ ਬਾਈਕਾਟ ਵੀ ਕਰ ਰਹੇ ਨੇ। ਕਾਂਗਰਸ ਨੈਸ਼ਨਲ ਪਾਰਟੀ ਹੈ, ਕਾਂਗਰਸ ਸੋਚ ਰਹੀ ਹੈ ਕਿ ਅਸੀਂ ਇਸ ਮੁੱਦੇ ਨੂੰ ਨੇਸ਼ਨ ਵਾਈਡ ਅਤੇ ਸੈਂਟਰ 'ਚ ਦਿੱਲੀ 'ਚ ਚਲਾਈ ਰੱਖੀਏ। ਤਾਂ ਇਸ ਕਰਕੇ ਮਤਲਬ ਅੱਜ ਜਿਹੜਾ ਕਾਂਗਰਸ ਨੇ ਵੀ ਫੈਸਲਾ ਲਿਆ ਹੈਗਾ ਕਿ ਅਸੀਂ ਦਿੱਲੀ ਦੇ ਵਿੱਚ ਇਸ ਨੂੰ ਲੈ ਕੇ ਵੱਡੀ ਰੈਲੀ ਕਰਾਂਗੇ, ਤਾਂ ਅਤੇ ਲੋਕਾਂ ਨੂੰ ਇਹਦੇ 'ਚ ਮੋਬਿਲਾਈਜ਼ ਕਰਾਂਗੇ। ਇਹਦੇ ਦਿੱਕਤ ਇਹ ਹੈ ਕਿ ਇਹ ਜਿਹੜਾ ਸਾਰਾ ਇਸ਼ੂ ਹੈ ਨਾ, ਇਹਦੇ 'ਚ ਮਤਲਬ ਆਮ ਲੋਕ ਨਹੀਂ ਕਨੈਕਟ ਕਰ ਪਾ ਰਹੇ। ਜਿਹੜੀ ਜੀ ਪੋਲੀਟੀਕਲ ਕਲਾਸ ਹੈ ਉਹ ਤਾਂ ਠੀਕ ਹੈ, ਇਸ ਇਸ਼ੂ ਨੂੰ ਚੁੱਕ ਰਹੀ ਹੈ, ਪਰ ਆਮ ਲੋਕ ਨਹੀਂ ਇਹਦੇ ਨਾਲ ਕੋਈ ਕਨੈਕਸ਼ਨ ਬਿਠਾ ਪਾ ਰਹੇ। ਤਾਂ ਇਸ ਕਰਕੇ ਕੋਈ ਐਡਾ ਮਤਲਬ ਮੈਨੂੰ ਲੱਗਦਾ ਗਰਾਊਂਡ ਲੈਵਲ ਤੇ ਕੋਈ ਇਹਦੇ ਬਾਰੇ ਕੋਈ ਬਹੁਤ ਵੱਡੀ ਲੈਵਲ ਤੇ ਕੋਈ ਮੋਬਿਲਾਈਜੇਸ਼ਨ ਹੋਣ ਦੀ ਮੈਨੂੰ ਉਮੀਦ ਨਹੀਂ ਲੱਗਦੀ। ਸਿਰਫ ਪੋਲੀਟੀਕਲ ਜਿਹੜੀ ਕਲਾਸ ਹੈ ਉਹ ਇਹਦੇ ਤੇ ਰੌਲਾ ਪਾਈ ਚੱਲੂਗੀ। ਐ ਵੀ ਜਾਪਦਾ ਹੈ ਕਿ ਇਹ ਇੱਕ ਬੇਸਿਕ ਕਿਸਮ ਦੀ ਪ੍ਰੋਬਲਮ ਪੈਦਾ ਹੋ ਗਈ ਹੈ, ਜਿਹੜੀ ਬਹੁਤ ਲੰਬਾ ਸਮਾਂ ਲਊਗੀ ਲੋਕਾਂ ਦੇ ਵਿੱਚ ਰਚਣ ਦੇ ਲਈ। ਫਿਰ ਸ਼ਾਇਦ ਕੁਝ ਹੋਵੇ, ਇੰਨੇ ਸਹਿਜ ਤਰੀਕੇ ਦੇ ਨਾਲ ਇਹ ਨਿਬੜਨ ਵਾਲਾ ਕੰਮ ਜਾਪਦਾ ਨਹੀਂ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਤਰਨਤਾਰਨ ਦੀ ਬਾਈ ਇਲੈਕਸ਼ਨ ਆਪਾਂ ਦੇਖ ਲਈ ਹੈ, ਤੇ ਇੱਕ ਹੋਰ ਤਕਰੀਬਨ ਬਰੂਹਾਂ ਤੇ ਆ ਖੜੀ ਹੈ। ਗੱਲ ਆਪਾਂ ਕਰ ਰਹੇ ਹਾਂ ਆਦਮੀ ਪਾਰਟੀ ਦੇ ਵਿਧਾਇਕ ਲਾਲਪੁਰਾ ਹੋਣਾ ਦੀ, ਜਿਨ੍ਹਾਂ ਨੂੰ 4 ਸਾਲ ਦੀ ਸਜ਼ਾ ਇੱਕ ਮਹਿਲਾ ਦੇ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਸੀ। ਉਹਨਾਂ ਨੇ ਕੋਰਟ ਦਾ ਰੁਖ ਕੀਤਾ ਸੀ ਵੀ ਭਾਈ ਥੋੜਾ ਰਹਿਮ ਕਰੋ, ਤੇ ਰਹਿਮ ਕੋਈ ਨਹੀਂ ਹੋਇਆ ਜੀ ਉਹਨਾਂ ਤੇ। ਹਾਂਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਏ ਸੀ। ਜਿਹੜੇ MLA ਹੈਗਾ ਖਡੂਰ ਸਾਹਿਬ ਤੋਂ MLA ਨੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ, ਉਹਨਾਂ ਤੇ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਜਿਹੜੇ ਮਾਮਲਾ ਹੈਗਾ ਕੁੱਟਮਾਰ ਦਾ ਔਰਤ ਨਾਲ ਤੇ ਛੇੜਖਾਨੀ ਦਾ, ਉਹਦੇ 'ਚ ਦੋਸ਼ੀ ਉਹਨਾਂ ਨੂੰ ਠਹਿਰਾਇਆ ਗਿਆ ਸੀਗਾ ਤੇ 4 ਸਾਲਾਂ ਸਜ਼ਾ ਸੁਣਾਈ ਗਈ ਸੀ। ਉਹਦੇ 'ਚ ਦਿੱਕਤ ਇਹ ਆ ਰਹੀ ਹੈ ਕਿ ਮਤਲਬ ਇੰਡੀਅਨ ਕਨਸਟੀਟਿਊਸ਼ਨ 'ਚ ਇਹ ਪ੍ਰੋਵੀਜ਼ਨ ਹੈ, ਜੇ ਕਿਸੇ MLA ਨੂੰ ਜੇ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ, ਫਿਰ ਉਹਦੀ ਜਿਹੜੀ MLAਸ਼ਿਪ ਹੁੰਦੀ ਹੈ ਉਹਨੂੰ ਖਾਰਿਜ ਕਰ ਦਿੱਤਾ ਜਾਂਦਾ, ਕੈਂਸਲ ਕਰ ਦਿੱਤਾ ਜਾਂਦਾ, ਤੇ ਉੱਥੇ ਬਾਈ ਇਲੈਕਸ਼ਨ ਹੁੰਦੇ ਨੇ। ਜਿਵੇਂ ਹੁਣ ਤਰਨਤਾਰਨ ਬਾਈ ਇਲੈਕਸ਼ਨ ਹੋ ਕੇ ਹਟੀ ਹੈ, ਤਾਂ ਇੱਕ ਇਹ ਵੀ ਲੱਗ ਰਿਹਾ ਹੈਗਾ ਕਿ ਨਾਲੋਂ ਨਾਲ ਹੀ ਖਡੂਰ ਸਾਹਿਬ ਤੋਂ ਵੀ ਬਾਈ ਇਲੈਕਸ਼ਨ ਹੋ ਸਕਦੀ ਹੈਗੀ ਆ, ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਇਸੇ ਕਰਕੇ ਗਿਆ ਸੀਗਾ। ਆਪਾਂ ਨੂੰ ਪਤਾ ਹੈ ਕਿ ਹਾਈ ਕੋਰਟ ਕੀ ਉਹਨੂੰ ਕੋਈ ਰਾਹਤ ਮਿਲੂਗੀ, ਉਹਦੇ ਜਿਹੜੀ ਸਜ਼ਾ ਸੁਣਾਈ ਗਈ ਹੈ ਡਿਸਟ੍ਰਿਕਟ ਕੋਰਟ ਵੱਲੋਂ, ਸੈਸ਼ਨ ਕੋਰਟ ਵੱਲੋਂ, ਉਹਦੇ ਤੇ ਰੋਕ ਲੱਗ ਜੂਗੀ। ਇਦਾਂ ਦਾ ਕੁਝ ਬਚਿਆ ਨਹੀਂ। ਹੁਣ ਉਹਨਾਂ ਕੋਲ ਜਿਹੜਾ ਇੱਕ ਆਪਸ਼ਨ ਬਚਿਆ ਹੋਇਆ ਹੈਗਾ ਉਹ ਹੈਗਾ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਹੀ ਉਹਨਾਂ ਨੂੰ ਜਾਣਾ ਪਊਗਾ। ਜੇ ਸੁਪਰੀਮ ਕੋਰਟ ਤੋਂ ਵੀ ਉਹਨਾਂ ਨੂੰ ਰਾਹਤ ਨਹੀਂ ਮਿਲੀ, ਫਿਰ ਤਾਂ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਊਗੀ, ਨਾਲੋਂ ਨਾਲ ਖਡੂਰ ਸਾਹਿਬ ਤੇ ਆਪਾਂ ਨੂੰ ਇਲੈਕਸ਼ਨ ਵੀ ਦੇਖਣ ਨੂੰ ਮਿਲੂਗੀ। ਬਹੁਤ ਮਤਲਬ ਇਹਦੇ 'ਚ ਪੋਸੀਬਿਲਿਟੀਜ਼ ਹੈਗੀਆਂ, ਕਿਉਂਕਿ ਉਹ ਵੀਡੀਓ ਵੀ ਆਪਾਂ ਸਾਰਿਆਂ ਨੇ ਦੇਖੀ ਹੈਗੀ ਆ, ਜਿਹੜੀ ਜੀ ਉਸ ਔਰਤ ਕੋਲ ਜਿਹੜੀ ਸਬੂਤ ਹੈਗੇ ਆ,
ਉਹ ਸਬੂਤ ਦੇ ਤੌਰ ਤੇ ਉਹ ਵੀਡੀਓ ਹੈ ਤੇ ਉਹ ਵੀਡੀਓ ਬਹੁਤ ਭਿਆਨਕ ਹੈ। ਜੇ ਤੁਸੀਂ ਜੀ ਦੇਖੋਗੇ ਤੇ ਉਸ ਵੀਡੀਓ 'ਚ ਲਾਲਪੁਰਾ ਵੀ ਦਿਖ ਰਿਹਾ ਗਾ, ਉਹਦੇ 'ਚ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਉਸ ਔਰਤ ਨੂੰ ਕੁੱਟ ਰਹੇ ਨੇ, ਉਹਦੇ ਨਾਲ ਜੀ ਕੁੱਟਮਾਰ ਕਰ ਰਹੇ ਨੇ। ਤਾਂ ਇਹ ਉਹ ਛੇੜਖਾਨੀ ਵੀ ਉਹਦੇ ਨਾਲ ਹੋ ਰਹੀ ਹੈ। ਤਾਂ ਮਤਲਬ ਉਹ ਐਡਾ ਮਤਲਬ ਇਹਨਾਂ ਕੋਲ ਇਹਨਾਂ ਦੇ ਉਲਟ ਜਿਹੜਾ ਸਭ ਤੋਂ ਵੱਡਾ ਜਿਹੜਾ ਸਬੂਤ ਹੈ ਉਹ ਵੀਡੀਓ ਸਬੂਤ ਹੈ, ਠੀਕ ਜੀ ਹੈ। ਤਾਂ ਅਤੇ ਜਿਹੜੀ ਔਰਤ ਹੈ ਉਹ ਵੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਡਟੀ ਹੋਈ ਹੈ ਮਨਜਿੰਦਰ ਸਿੰਘ ਲਾਲਪੁਰਾ ਦੇ ਉਲਟ। ਤੇ ਲਗਾਤਾਰ ਉਹ ਮਤਲਬ ਇਹ ਵੀ ਨਹੀਂ ਹੈ ਕਿ ਮਤਲਬ ਕਈ ਮਾਮਲੇ ਏਦਾਂ ਦੇ ਹੁੰਦੇ ਕੰਪਰੋਮਾਈਜ਼ ਵੀ ਹੋ ਜਾਂਦਾ ਹੈਗਾ, ਕਈ ਵਾਰ ਬਿਆਨ ਬਦਲ ਲੈਂਦੇ ਨੇ ਕੋਰਟਾਂ 'ਚ ਪੈਸੇ ਵੈਸੇ ਲੈ ਕੇ, ਉਹ ਵੀ ਨਹੀਂ ਹੁੰਦਾ ਲੱਗ ਰਿਹਾ। ਤਾਂ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਿਚੁਏਸ਼ਨ ਅੱਜ ਦੇ ਟਾਈਮ ਦੂਜੇ ਬਾਈ ਇਲੈਕਸ਼ਨ ਦੀ ਪੂਰੀ ਹੈ। ਮਤਲਬ ਇਹ ਬਿਲਕੁਲ ਹੋ ਸਕਦਾ ਗਾ ਕਿ ਪੰਜਾਬ 'ਚ ਹੁਣ ਇੱਕ ਹੋਰ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਹੀ ਖਡੂਰ ਸਾਹਿਬ ਸੀਟ ਤੇ ਇੱਕ ਹੋਰ ਤੁਹਾਨੂੰ ਬਾਈ ਇਲੈਕਸ਼ਨ ਦੇਖਣ ਨੂੰ ਮਿਲੇ। ਤੇ ਉਹਨਾਂ ਨੇ ਤੁਸੀਂ ਕਈ ਵਾਰ ਕਹਿੰਦੇ ਹੋ ਕਿ ਇਹਨਾਂ ਨੇ ਖਾਸੇ ਚੰਨ ਚਾੜੇ ਹੋਏ ਆ, ਤੇ ਇਹਨਾਂ ਦੇ ਜਿਹੜੇ ਚੰਨ ਚਾੜੇ ਹੋਏ ਆ ਤੇ ਫਿਰ ਹੁਣ ਉਹਨਾਂ ਦੀ ਸਜ਼ਾਵਾਂ ਤਾਂ ਮਿਲਣਗੀਆਂ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।